ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਹੈ ਮਸੂਦ ਮੱਲੀ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਜਦੋਂ ਅਮਰੀਕਾ 'ਚ 28 ਮਈ ਸਾਲ 2026 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 29 ਮਈ ਸਾਲ 2026 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਅਮਰੀਕਾ ਮੌਜਬ ਇਹ ਮੰਡੇ ਟੂ ਫਰਾਈਡੇ ਔਰ ਪਾਕਿਸਤਾਨ ਇੰਡੀਆ ਮੌਜਬ ਇਹ ਟਿਊਜ਼ਡੇ ਟੂ ਸੈਟਰਡੇ ਹਾਜ਼ਰ ਹੁੰਦੇ ਆ। ਇਹਨਾਂ ਖਬਰਾਂ ਨੂੰ ਜੇ ਤੁਸੀਂ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਾਦੀਆਂ ਖਬਰਾਂ ਹਲੇ ਅਮਰੀਕੀ ਮੀਡੀਆ ਸਮੇਤ ਖਬਰਾਂ ਗਰਮ ਨੇ ਕਿ ਈਰਾਨ ਅਮਰੀਕਾ ਸਮਝੌਤਾ ਹੋ ਜਾਣਾ ਹੈ ਤੇ ਇਸਹਾਕ ਡਾਰ ਹੋਰੀ ਵੀ ਅਮਰੀਕਾ ਦੇ ਸਰਕਾਰੀ ਫੇਰੇ ਤੇ ਨੇ। ਕੀ ਅਪਡੇਟ ਆ ਮਸੂਦ? 60 ਦਿਨਾਂ ਦੀ ਇਹ ਜੰਗਬੰਦੀ ਦਾ ਕਹਿੰਦੇ ਨੇ ਕਿ ਇੱਕ ਸਮਝੌਤਾ MOU ਹੈ ਜਿਹੜਾ ਉਹ ਤਕਰੀਬਨ ਤਿਆਰ ਹੈ। ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੇ ਨੇ ਜਿਹੜੇ ਉਹਨਾਂ ਦੀ ਮਨਜ਼ੂਰੀ ਵੱਲੋਂ ਰੌਲਾ ਔਰ ਚਰਚਾ ਜਿਹੜਾ ਉਹ ਚੱਲ ਰਿਹਾ ਆ। ਔਰ ਇਹ ਵੀ ਅਮਰੀਕਨ ਜ਼ਿੰਮੇਦਾਰ ਨੇ ਜਿਹੜੇ ਉਹਨਾਂ ਨੇ ਕਹਿ ਦਿੱਤਾ ਕਿ ਇਰਾਨੀ ਜ਼ਿੰਮੇਦਾਰ ਜਿੰਨਾ ਬਹੁਤਾ ਦੇਣਗੇ ਉਹਨਾਂ ਬਹੁਤਾ ਲੈਣਗੇ। ਮਤਲਬ ਕਿ ਗੁੰਝਣ ਵਾਲੇ ਮਾਮਲੇ ਦੇ ਉੱਤੇ ਕੱਲ ਦੇ ਬਿਆਨਾਂ ਤੋਂ ਬਾਅਦ ਅੱਜ ਦੇ ਬਿਆਨ ਨੇ ਜਿਹੜੇ ਇਹ ਹੁਣ ਲੈਣ ਦੇਣ ਦੇ ਉੱਤੇ ਆ ਗਏ ਨੇ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਛੇਤੀ ਇਹ ਮਾਮਲਾ ਜਿਹੜਾ ਇਹ ਜੰਗਬੰਦੀ ਦਾ ਪੱਕਾ ਹੈ ਜਿਹੜਾ ਉਹ ਕੋਈ ਰੰਗ ਰੂਪ ਆ ਜਿਹੜਾ ਉਹ ਧਾਰੇਗਾ ਤੇ ਸ਼ਰਤਾਂ ਨੇ ਜਿਹੜੀਆਂ ਉਹਨਾਂ ਦੇ ਉੱਤੇ ਕਹਿ ਰਹੇ ਨੇ ਕਿ ਬਹੁਤ ਸਾਰੀਆਂ ਤੇ ਇਰਾਨ ਵੀ ਰਾਜ਼ੀ ਹੋ ਗਿਆ, ਬਹੁਤ ਸਾਰੀਆਂ ਅਮਰੀਕਾ ਨੇ ਵੀ ਮੰਨ ਲਈਆਂ। ਰੱਬ ਕਰੇ ਕਿ ਅਗਲੇ ਕੁਝ ਘੰਟੇ ਨੇ ਜਿਹੜੇ ਉਹ ਇਸ ਮਾਮਲੇ ਦੇ ਉੱਤੇ ਪੱਕੇ ਸਮਝੌਤੇ ਦੀਆਂ ਖਬਰਾਂ ਸਾਹਮਣੇ ਆਉਣ, ਬਜਾਏ ਦੇ ਕਿ ਅਮਰੀਕਾ ਨੇ ਹਮਲਾ ਕਰ ਦਿੱਤਾ, ਇਰਾਨ ਨੇ ਜਵਾਬ ਦੇ ਦਿੱਤਾ, ਕੁਵੈਤ ਦੇ ਉੱਤੇ ਮਿਜ਼ਾਈਲ ਦਾਗ ਦਿੱਤੇ, ਖਬਰਾਂ ਕੋਈ ਚੰਗੀਆਂ ਨਹੀਂ ਆਉਣ ਡਈਆਂ। ਇਹ ਇੱਕ ਵਾਰ ਫਿਰ ਜਿਹੜੀਆਂ ਝੜਪਾਂ ਹੈ ਕਹਿੰਦੇ ਧੂਣੀ ਧੁਖਦੀ ਭਾਂਬੜ ਬਣਦੀ ਹੈ, ਇਹ ਧੁਖਣਾ ਫਿਰ ਧੁੱਖ ਗਈ ਹੈ। ਔਰ ਰੱਬ ਕਰੇ ਕਿ ਅਮਨ ਜਿਹੜਾ ਉਹ ਸਲਾਮਤ ਰਹੇ। ਐਨ ਉਸ ਟਾਈਮ ਜਦੋਂ ਰੂਸ ਨੇ ਤਾਲਿਬਾਨਾਂ ਦੇ ਨਾਲ ਇੱਕ ਸਮਝੌਤਾ ਕਰ ਲਿਆ ਹੈ, ਯਾਦਾਸ਼ਤ ਤੱਕ ਹੋ ਗਈ ਹੈ, ਇਹ ਵੀ ਖਤਰਾ ਖਲੋਣ ਡਿਆ ਕਿ ਹੁਣ ਤਾਲਿਬਾਨ ਨੇ ਜਿਹੜੇ ਉਹ ਰੂਸ ਵੱਲੋਂ ਯੂਕਰੇਨ ਦੇ ਵਿੱਚ ਲੜਨਗੇ। ਇਹ ਲੜਾਈਆਂ ਜਿਹੜੀਆਂ ਨੇ ਇਹ ਖਿਲਰਦੀਆਂ ਜਾ ਰਹੀਆਂ ਨੇ, ਇਹ ਭਿਆਨਕ ਰੂਪ ਧਾਰਨ ਡਈਆਂ ਨੇ। ਇਹ ਮਾਮਲਾ ਜਿੰਨਾ ਛੇਤੀ ਨੱਪਿਆ ਜਾਏਗਾ, ਠੱਪਿਆ ਜਾਏਗਾ, ਇਸ ਪੂਰੇ ਖਿੱਤੇ ਦੇ ਵਾਸਤੇ ਬਿਹਤਰ ਹੋਏਗਾ। ਸੋ ਪਾਕਿਸਤਾਨੀ ਕਰਤਾਰ ਆਪਣੇ ਥਾਂ ਮੌਜੂਦ ਆ ਔਰ ਜਿਹੜੇ ਇਸਾਕ ਡਾਰ ਹੋਣੇ ਨੇ ਉਹਨਾਂ ਨੇ ਪਹਿਲਾਂ ਤੇ ਅਮਰੀਕਾ ਆਉਣ ਤੋਂ ਪਹਿਲਾਂ ਜਿਹੜੇ ਚਾਈਨੀਜ਼ ਹੈ ਨੇ ਫਾਰਨ ਮਿਨਿਸਟਰ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਵਿੱਚ ਬੜੇ ਕਹਿੰਦੇ ਨੇ ਕਿ ਤਗੜੇ ਉਹਦੇ ਨਾਲ ਅਤਸਿਆਂ ਦੇ ਨਾਲ ਲੈਂਜ਼ਾਂ ਨਾਲ ਵੇਖਿਆ ਜਾ ਰਿਹਾ ਕਿ ਅਮਰੀਕਾ ਦਾ ਫੇਰਾ ਹੈ, ਚਾਈਨਾ ਦੇ ਨਾਲ ਸਲਾਹ ਮਸ਼ਵਰਾ ਆ। ਇਹ ਵੀ ਬਿਆਨ ਆਂਡੇ ਨੇ ਕਿ ਪਾਕਿਸਤਾਨ ਇਸ ਵੇਲੇ ਆਪਣੇ ਡਿਪਲੋਮੈਟਿਕ ਮਾਮਲਿਆਂ ਦੇ ਵਿੱਚ ਟੌਪ ਦੇ ਉੱਤੇ ਆ। ਚੀਨ ਦੇ ਨਾਲ ਵੀ ਜੁੜਿਆ ਪਿਆ, ਪਾਕਿਸਤਾਨ ਅਮਰੀਕਾ ਦੇ ਨਾਲ ਵੀ ਜੁੜਿਆ ਪਿਆ। ਕਹਿਣ ਨੂੰ ਤੁਸੀਂ ਕਹਿ ਲਵੋ ਕਿ ਦੋ ਕਸ਼ਤੀਆਂ ਦੇ ਸਵਾਰ ਹੈ ਨੇ, ਪਰ ਇਹ ਕਾਮਯਾਬੀ ਦੇ ਨਾਲ ਦੋਵੇਂ ਮਾਮਲੇ ਨੇ ਜਿਹੜੇ ਚੱਲਣ ਡੇ ਨੇ। ਹੁਣ ਉੱਥੋਂ ਸਲਾਹ ਮਸ਼ਵਰੇ ਤੋਂ ਬਾਅਦ ਵਾਸ਼ਿੰਗਟਨ ਆ ਜਿਹੜਾ ਉਹ ਇਸਾਕਦਾਰ ਹੋਣਾ ਨੇ ਪਹੁੰਚਣਾ ਹੈ। ਵਾਸ਼ਿੰਗਟਨ ਦੇ ਵਿੱਚ ਹੋਣ ਵਾਲੀ ਬੈਠਕ, ਜ਼ਿੰਮੇਦਾਰਾਂ ਦੇ ਨਾਲ ਹੋਣ ਵਾਲੀਆਂ ਮੁਲਾਕਾਤਾਂ, ਉਹਨਾਂ ਮੁਲਾਕਾਤਾਂ 'ਚ ਹੋਣ ਵਾਲੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਉਹਦੇ 'ਚ ਕੀ ਲਿਆ, ਕੀ ਸੁਧਾਰਿਆ, ਕੀ ਗਵਾਇਆ, ਇਹ ਆਉਣ ਵਾਲੇ ਦਿਨਾਂ ਦੀਆਂ ਖਬਰਾਂ। ਬਹਰਹਾਲ ਇਸ ਵੇਲੇ ਜਿਹੜਾ ਆਲਮੀ ਪੱਧਰ ਦੇ ਉੱਤੇ ਟੈਂਪਰੇਚਰ ਆ ਉਹ ਪਾਕਿਸਤਾਨ ਦੇ ਮਾਮਲੇ ਦੇ ਵਿੱਚ ਤਾਪਮਾਨ ਚੋਖਾ ਤੱਤਾ ਹੈ। ਹਰ ਪਾਸਿਓਂ ਪਾਕਿਸਤਾਨ ਦੀ ਅਹਿਮੀਅਤ ਜਿਹੜੀ ਉਹ ਸਾਹਮਣੇ ਆਉਣ ਡਈ ਜੀ। ਐਟਮੀ ਧਮਾਕਿਆਂ 'ਚ ਇੰਡੀਆ ਨੇ ਪਹਿਲ ਕੀਤੀ ਸੀ, ਅਸੀਂ ਤੇ ਬਸ ਜਵਾਬ ਦਿੱਤਾ ਸੀ। ਇਹ ਆਖਣਾ ਜੀ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਰਾਂ ਦਾ। ਕੀ ਅਪਡੇਟ ਆ ਮਸੂਦ? ਬਿਲਕੁਲ ਜੀ, ਇਹ ਤੇ ਦੁਨੀਆ ਵੀ ਗਵਾਹ ਆ ਕਿ ਮਈ ਮਹੀਨੇ ਦੇ ਵਿੱਚ ਅੱਜ ਤੋਂ 28 ਸਾਲ ਪਹਿਲਾਂ ਭਾਰਤ ਨੇ ਪਹਿਲੇ ਸ਼ੁਰੂਆਤ ਕੀਤੀ। 28 ਮਈ ਕੱਲ ਲੰਘਿਆ ਪਾਕਿਸਤਾਨ ਦੇ ਵਿੱਚ। ਇਹ 28 ਮਈ ਇਸ ਕਰਕੇ ਵੀ ਖਾਸ ਆ ਕਿ ਪਾਕਿਸਤਾਨ ਨੂੰ ਐਟੋਮਿਕ ਵੈਪਨਸ ਦੇ ਤਜਰਬੇ ਨੇ ਜਿਹੜੇ ਐਟਮੀ ਧਮਾਕੇ ਕੀਤੇ ਆ 28 ਵਰੇ ਪੂਰੇ ਹੋ ਗਏ। ਉਸ ਮੌਕੇ ਫਿਰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਇਹ ਆਖਿਆ ਕਿ ਪਹਿਲ ਆ ਜਿਹੜੀ ਉਹ ਭਾਰਤ ਨੇ ਆਪਣੇ ਜੰਗੀ ਜਨੂਨ 'ਚ ਆਪਣੀ ਲੜਾਈ ਵਾਲੇ ਜ਼ਿਹਨ ਦੇ ਮੁਤਾਬਕ ਜਿਹੜੀ ਉਹ ਕੀਤੀ। ਉਹ ਸ਼ੁਰੂਆਤ ਦਾ ਜਵਾਬ ਆ ਜਿਹੜਾ ਉਹ ਅਸੀਂ ਫਿਰ ਬੜੀ ਦਾਨਿਸ਼ਮੰਦੀਆਂ ਦੇ ਨਾਲ ਜਾਂ ਕਹਿ ਲਓ ਕਿ ਸਿਆਣਪ ਦੇ ਨਾਲ ਜਿਹੜਾ ਉਹ ਦਿੱਤਾ। ਇਹ ਬਿਆਨ ਉਹਨਾਂ ਦੇ ਸਾਹਮਣੇ ਆਇਆ। ਗੱਲ ਇਹੋ ਹੀ ਹੈ ਕਿ 28 ਮਈ ਜਦੋਂ ਆਉਂਦੀ ਹੈ, 28 ਮਈ 1998 ਨੂੰ ਪਾਕਿਸਤਾਨ ਵੱਲੋਂ ਇਹ ਧਮਾਕੇ ਕੀਤੇ ਗਏ। ਬੜਾ ਦਬਾਅ ਸੀਗਾ ਅਮਰੀਕਾ ਵੱਲੋਂ, ਪੂਰੀ ਦੁਨੀਆ ਵੱਲੋਂ। ਉਦੋਂ ਜਦੋਂ ਇਸਰਾਈਲੀ ਲੜਾਕਾ ਹਵਾਈ ਜਹਾਜ਼ ਨੇ ਜਿਹੜੇ ਸ੍ਰੀਨਗਰ 에ਅਰਪੋਰਟ ਦੇ ਉੱਤੇ ਖੜੇ ਸਨ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਉਦੋਂ ਸ਼ਹਿਬਾਜ਼ ਸ਼ਰੀਫ ਹੋਣੇ ਦੇ ਭਰਾ ਨਵਾਜ਼ ਸ਼ਰੀਫ ਹੋਣੇ ਸਨ ਔਰ ਉਹਨਾਂ ਨੇ ਬਾਕਾਇਦਾ ਅਮਰੀਕੀ ਜ਼ਿੰਮੇਦਾਰਾਂ ਨੂੰ ਵੀ ਕਿਹਾ ਕਿ ਇਹ ਵੇਖ ਲਓ ਇਹ ਮਾਮਲੇ ਨੇ, ਇਹ ਤੇ ਬਿਲਕੁਲ ਦਬਾਅ ਜਿਹੜਾ ਕਬੂਲ ਨਹੀਂ ਹੈ। ਔਰ ਫਿਰ ਪਾਕਿਸਤਾਨ ਇੱਕ ਐਟੋਮਿਕ ਪਾਵਰ ਬਣ ਗਿਆ, ਇੰਟਰਨੈਸ਼ਨਲ ਪਾਬੰਦੀਆਂ ਲੱਗ ਗਈਆਂ, ਝੱਲਣੀਆਂ ਪਈਆਂ, ਉਹਨਾਂ ਚੋਂ ਨਿਕਲਿਆ ਵੀ। ਇਹ ਦੱਸਣ ਦੇ ਅੱਜ ਮੈਂ ਕਿਉਂ ਕਹਿਣ ਡਿਆ ਕਿ ਈਰਾਨ ਦੇ ਨਾਲ ਇਹ ਲੜਾਈ ਬੰਦ ਹੋ ਜਾਣੀ ਚਾਹੀਦੀ ਕਿ ਇਹ ਵੇਖੋ ਦੋਵੇਂ ਮੁਲਕਾਂ ਦਾ ਜੰਗੀ ਜਨੂਨ ਆ ਜਿਹੜਾ ਇਹ ਇੱਥੋਂ ਦੀ ਜਨਤਾ ਦੇ ਮੂੰਹ ਚੋਂ ਬੁਰਕੀ ਖੋਣ ਡਿਆ।
ਬਿਲਕੁਲ ਨਾ ਲੋਕਾਂ ਕੋਲ ਇਲਾਜ ਦੀ ਕੋਈ ਚੰਗੀ ਸਹੂਲਤ ਹੈ, ਹੂੰ ਨਾ ਲੋਕਾਂ ਕੋਲ ਖੁਰਾਕ ਦੀ ਕੋਈ ਚੰਗੀ ਸਹੂਲਤ ਹੈ। ਡਿਫੈਂਸ ਬਜਟ ਦੋਵੇਂ ਮੁਲਕਾਂ ਦਾ ਵੇਖ ਲਓ ਕਿ ਗੋਲੇ ਬਰੂਦ ਮਜ਼ਾਇਲਾਂ ਲੜਾਕਾ ਹਥਿਆਰਾਂ ਦੇ ਉੱਤੇ ਕਿੰਨਾ ਖਰਚਣ ਡੇ ਨੇ, ਹੂੰ ਔਰ ਹਥਿਆਰ ਵੇਚਣ ਵਾਲੇ ਮੁਲਕਾਂ ਨੂੰ ਇਹ ਦੋਵੇਂ ਚੰਗੇ ਗਾਹਕ ਜਿਹੜੇ ਲੱਭੇ ਨੇ ਉਹ ਹੂੰ ਕਿੰਨਾ ਕੁਛ ਇਹਨਾਂ ਤੋਂ ਕਮਾਂਡੇ ਨੇ ਔਰ ਕਿੰਨਾ ਫਾਇਦਾ ਲੈਣ ਡੇ, ਔਰ ਉਹਨਾਂ ਦੀ ਜਨਤਾ ਦਾ ਹਾਲ ਵੇਖ ਲਓ। ਸੋ ਇਹ ਜਦੋਂ 28 ਮਈ ਆਉਂਦਾ ਹੈ ਉਦੋਂ ਫਿਰ ਇਹ ਜੰਗੀ ਜਜ਼ਬੇ ਔਰ ਲੋਕਾਂ ਨੂੰ ਚੂਰਨ ਜਿਹੜਾ ਵੇਚਣਾ ਹੁੰਦਾ ਹੈ ਉੱਠਦਾ ਹੈ। ਉਸ ਮੌਕੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦਾ ਇਹ ਬਿਆਨ ਸਾਹਮਣੇ ਆਇਆ ਜੀ। ਜੀ ਹਜ ਕਰਨਗੇ ਪਾਕਿਸਤਾਨੀ ਹਾਜੀਆਂ ਨੇ ਮਾੜੇ ਪ੍ਰਬੰਧ ਹੋਣ ਤੇ ਧਾਰਮਿਕ ਮਾਮਲਿਆਂ ਦੇ ਵਜ਼ੀਰ ਸਰਦਾਰ ਯੂਸਫ ਨੂੰ ਉੱਥੇ ਹੀ ਘੇਰ ਲਿਆ। ਸਾਊਦੀ ਅਰਬ ਦੇ ਵਿੱਚ ਇਹ ਮਾਮਲਾ ਹੋਇਆ ਜੀ, ਔਰ 12 ਲੱਖ ਰੁਪਈਆ ਜਦੋਂ ਹਜ ਕਰਨ ਦਾ ਪਾਕਿਸਤਾਨੀ ਤੁਸੀਂ ਦਿੱਤਾ ਹੋਇਆ, ਕਿਸੇ ਨੇ ਕਮੇਟੀਆਂ ਪਾਈਆਂ, ਕਿਸੇ ਨੇ ਫੜੇ ਧੜੇ, ਕਿਸੇ ਨੇ ਕੁਝ ਵੇਚ ਵਟ ਕੇ। ਹਜ ਇੰਨਾ ਹੀ ਮਹਿੰਗਾ ਹੈ ਨਾ, ਹਾਜੀ ਤੇ ਰੱਬ ਦੇ ਪ੍ਰਾਹੁਣੇ ਹੁੰਦੇ ਨੇ। ਪੂਰੀ ਦੁਨੀਆ ਨੂੰ ਤੁਸੀਂ ਇਹ ਦੱਸੋ ਕਿ ਜੀ ਇਹ ਹਾਜੀ ਕੈਂਪ ਤੋਂ ਲੈ ਕੇ 에ਅਰਪੋਰਟ ਤੱਕ ਇਹਨਾਂ ਨੂੰ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਵਾਲਾ ਪ੍ਰੋਟੋਕੋਲ ਆ। ਵਾਈ? ਬਿਕੋਜ਼ ਇਹ ਰੱਬ ਦੇ ਲਾਡਲੇ ਪ੍ਰਾਹੁਣੇ। ਅੱਗੇ ਜਿੱਥੇ ਉਹਨਾਂ ਨੇ ਜਾਣਾ ਉਹ ਪ੍ਰਬੰਧ ਪਾਕਿਸਤਾਨੀ ਸਰਕਾਰ ਨੇ ਇਹ ਪੈਸੇ ਲੈ ਕੇ ਕੀਤਾ ਹੁੰਦਾ ਆ, ਇਹ ਪ੍ਰਬੰਧਾਂ ਦੇ ਹੀ ਪੈਸੇ ਲਏ ਹੁੰਦੇ ਨੇ। ਸਾਊਦੀ ਸਰਕਾਰ ਦੇ ਨਾਲ ਕੋਆਰਡੀਨੇਸ਼ਨ ਹੁੰਦੀ ਹੈ। ਕਿਸੇ ਹੋਰ ਮੁਲਕ ਦੀ ਮੈਂ ਨਹੀਂ ਸ਼ਿਕਾਇਤ ਸੁਣੀ, ਪਾਕਿਸਤਾਨੀ ਹਾਜੀਆਂ ਦੀ ਸ਼ਿਕਾਇਤ ਆਈ, ਔਰ ਪਹਿਲੀ ਵਾਰ ਨਹੀਂ ਆਈ। ਪਿਛਲੇ ਵੀ ਕਈ ਸਾਲਾਂ ਦੇ ਵਿੱਚ ਇਹ ਮਾਮਲੇ ਨੇ ਜਿਹੜੇ ਇਸੇ ਤਰ੍ਹਾਂ ਬਣਦੇ ਨੇ ਵਿਚਕਾਰ ਕੇ, ਜੇ ਫਿਰ ਇਹਨਾਂ ਪੈਸੇ ਪੂਸੇ ਮੋੜ ਕੇ ਹਮਦਰਦੀਆਂ ਸਮੇਟੀਆਂ। ਪੈਸੇ ਮੋੜ ਦੇਣਾ ਕਾਫੀ ਮਹਿੰਗਾ ਹੈ। ਗੱਲ ਇਹ ਹੈ ਕਿ ਅਗਲਾ ਬੰਦਾ ਉੱਥੇ ਗਿਆ, ਉਹਨੇ ਸੁੱਖ ਦੇ ਨਾਲ ਆਪਣੀ ਇਬਾਦਤ ਨਹੀਂ ਕੀਤੀ, ਆਪਣੇ ਉਹ ਧਾਰਮਿਕ ਮਾਮਲੇ ਨਹੀਂ ਨਿਭਾ ਸਕਿਆ, ਤਕਲੀਫ ਦੇ ਵਿੱਚ ਰਿਹਾ। ਕੌਣ ਜ਼ਿੰਮੇਦਾਰ ਹੈ ਇਹਦਾ? ਸੇਮ ਇਹੋ ਸ਼ਿਕਵੇ ਹਾਜੀਆਂ ਦੇ ਸਨ ਕਿ ਜੀ 12 ਲੱਖ ਦੇ ਕੇ ਵੀ ਇੱਥੇ ਅਸੀਂ ਆਏ ਆ ਤੇ ਇੱਥੇ ਇੰਤਜ਼ਾਮ ਨੇ ਜਿਹੜੇ ਪ੍ਰਵੀਨ ਸੜਿਆ ਸਾਲਣ ਉਹ ਲੱਭਣ ਦੀਆਂ ਸ਼ਿਕਾਇਤਾਂ। ਜਿਹੜੇ ਕਮਰਿਆਂ 'ਚ ਸੌਣ ਡੇ ਨੇ, ਬੈੱਡ ਨੇ ਜਿਹੜੇ ਉਹਨਾਂ 'ਚੋਂ ਖਟਮਲ ਨਿਕਲਣ ਡੇ ਨੇ, ਬੈੱਡ ਨੇ ਜਿਹੜੇ ਉਹ ਪ੍ਰੋਪਰ ਨਹੀਂ ਗਏ ਹੈ, ਟਰਾਂਸਪੋਰਟ ਹੈ ਜਿਹੜੀ ਉਹ ਲੇਟ ਹੋਣ ਡਈ ਹੈ। ਤੇ ਫਿਰ ਇਹ ਤੇ ਜਿਸ ਮਕਸਦ ਲਈ ਗਏ ਉਸ ਮਕਸਦ ਨੂੰ ਖਰਾਬ ਕਰਨ ਵਾਲੀਆਂ ਗੱਲਾਂ ਹੈ ਨਾ, ਫਿਰ ਤੇ ਪ੍ਰਬੰਧ ਚਾਹੀਦੇ ਨਾ ਹੋਏ ਉੱਥੇ। ਹੁਣ ਨਾਲ ਉਹਨਾਂ ਨੇ ਫਿਰ ਇਹ ਵੀ ਆਖਿਆ ਕਿ ਜੀ ਅਸੀਂ ਪਾਕਿਸਤਾਨ ਆ ਕੇ ਬਿਲਕੁਲ ਸਰਕਾਰ ਦੇ ਉੱਤੇ ਦਾਅਵਾ ਠੋਕ ਕੇ ਕੇਸ ਕਰਨ ਦੇ ਬਿਲਕੁਲ ਉਹਦੇ 'ਚ ਆਵਾਂਗੇ। ਧਾਰਮਿਕ ਵਜ਼ੀਰ ਨੇ ਜਿਹੜੇ ਸਰਦਾਰ ਯੂਸਫ ਸਾਹਿਬ ਇਹ ਉੱਥੇ ਫਰਮਾ ਰਹੇ ਨੇ ਜੀ ਮੈਂ ਇਹਦਾ ਨੋਟਿਸ ਲੈਣਾ। ਉਹਨੇ ਆਖਿਆ ਨੋਟਿਸ ਕੀ ਲੈਣਾ ਹੈ ਜਦੋਂ ਜੀ ਪ੍ਰਬੰਧ ਕੀਤੇ ਜਾ ਰਹੇ ਸਨ, ਤੁਸੀਂ ਪ੍ਰਬੰਧ ਕੀਤੇ ਕੀ? ਇਹ ਜੀ ਸਾਨੂੰ ਤੁਹਾਡੇ ਵੱਲੋਂ ਸ਼ਿਕਾਇਤ ਨਹੀਂ ਸੀ ਆਈ, ਹੁਣ ਸ਼ਿਕਾਇਤ ਆਈ ਹੈ, ਹੁਣ ਅਸੀਂ ਵੇਖ ਲੈਨੇ। ਪਹਿਲਾਂ ਹੀ ਸਾਰਾ ਚੈੱਕ ਐਂਡ ਬੈਲੈਂਸ ਹੋਣਾ ਚਾਹੀਦਾ ਸੀ। ਔਰ ਇਹ ਮਾਮਲਾ ਪ੍ਰਵੀਨ ਐਨ ਉਸ ਵੇਲੇ ਹਾਜੀਆਂ ਵੱਲੋਂ ਬੜਾ ਦੁੱਖ ਦੇਣ ਵਾਲਾ ਸਾਹਮਣੇ ਆਉਣ ਡਿਆ ਜਦੋਂ ਪਾਕਿਸਤਾਨ ਦੇ ਇੰਟੀਰੀਅਰ ਫੈਡਰਲ ਮਿਨਿਸਟਰ ਮੋਹਸਨ ਨਕਵੀ ਹੋਣੇ ਸਾਊਦੀ ਅਰਬ ਜਾ ਕੇ ਸਾਊਦੀ ਹੁਕਮਰਾਨਾਂ ਦਾ ਧੰਨਵਾਦ ਕਰ ਰਹੇ ਨੇ ਕਿ ਜੀ ਤੁਸੀਂ ਤੇ ਸੇਵਾ 'ਚ ਕਸਰ ਹੀ ਕੋਈ ਨਹੀਂ ਛੱਡੀ। ਤੇ ਦੂਸਰਾ ਤਸਵੀਰ ਦਾ ਰੁਖ ਇਹ ਆ ਕਿ ਪਾਕਿਸਤਾਨੀ ਹਾਜੀ ਉੱਥੇ ਇੰਨੇ ਤੰਗ ਨੇ ਜੀ। ਸਰਕਾਰੀ ਆਰਟੀਏ ਨੇ ਪੈਦਲ ਜਾਂਦੇ ਬੰਦਿਆਂ ਤੇ ਹਾਫਿਜ਼ਾਬਾਦ 'ਚ ਸਰਕਾਰੀ ਗੱਡੀ ਚਾੜ ਦਿੱਤੀ, 2 ਮਰ ਗਏ ਤੇ ਤੀਜਾ ਜਿਹੜਾ ਸਖਤ ਫੱਟੜ ਹੈਗਾ। ਕੀ ਮਾਮਲਾ ਬਣਿਆ ਮਸੂਦ? ਇਹਦੇ ਦਿਨਾਂ ਦੇ ਵਿੱਚ ਪ੍ਰਵੀਨ ਇਹ ਮਾਮਲਾ ਜਿਹੜਾ ਇਹ ਵਾਪਰਿਆ, ਦਿਨ ਦਿਹਾੜ ਸੀਗਾ, 3 ਬੰਦੇ ਪੈਦਲ ਜਾਣ ਡੇ ਸੀਗੇ, ਵੱਡੀਆਂ ਉਮਰਾਂ ਦੇ ਸਨ। ਸੈਕਟਰੀ ਆਰਟੀਏ ਹਾਫਿਜ਼ਾਬਾਦ ਇਹ ਜਨਾਬ ਸਰਕਾਰੀ ਗੱਡੀ ਤੇ ਆਪਣੇ ਘਰ ਜਾਣ ਡੇ ਸੀ, ਅੰਨੇ ਵਾਹ ਧੂੜਾ ਪੁੱਟ ਰਹੇ ਸੀਗੇ ਕਿ ਜਿੱਦਾਂ ਪਤਾ ਨਹੀਂ ਈਦ ਨੱਸੀ ਜਾਣ ਡਈ ਹੈ, ਜਾ ਕੇ ਫੜਨੀ ਹੈ। ਗੱਡੀ ਮਾਰਤੀ ਨਾ ਬੰਦਿਆਂ ਤੇ। ਇਹ ਵਿਚਾਰੇ ਪੈਦਲ ਜਾਣ ਡੇ ਸੀਗੇ, ਪਿੰਡ ਕੜਿਆਲਾ ਇਹਨਾਂ ਨੇ ਜਾਣਾ ਸੀਗਾ। 85 ਵਰਿਆਂ ਦਾ ਫਜ਼ਲ ਅਹਿਮਦ ਔਰ 75 ਸਾਲਾਂ ਦਾ ਮੁਹੰਮਦ ਸਦੀਕ ਨੇ ਜਿਹੜੇ ਇਹ ਤੇ ਮੌਕੇ ਤੇ ਹੀ ਫੁੜਕ ਪਏ, ਮੌਕੇ ਤੇ ਹੀ ਮਰ ਗਏ। ਤੇ ਤੀਜਾ ਜਿਹੜਾ ਬੰਦਾ ਆ ਉਹਦੀ ਹਾਲਤ ਕਹਿੰਦੇ ਨੇ ਕਿ ਖਤਰੇ 'ਚ ਆ। ਜਦੋਂ ਇਹਨਾਂ ਤਿੰਨਾਂ ਦੀ ਮੌਤ ਹੋਈ, ਸੁਹੇਲ ਆਦਲ ਇਹਨਾਂ ਦਾ ਨਾਂ ਹੈ, ਇਹ ਆਰਟੀਏ ਦੇ ਜਿਹੜੇ ਸੈਕਟਰੀ ਨੇ। ਸੁਹੇਲ ਆਦਲ ਹੋਣਾ ਦੀ ਸਰਕਾਰੀ ਗੱਡੀ ਤੇਜ਼ ਰਫ਼ਤਾਰੀ ਕਾਰਨ ਇਹਨਾਂ ਕੜਿਆਲਾ ਪਿੰਡ ਜਾਂਦੇ 3 ਬੰਦਿਆਂ ਦੇ ਉੱਤੇ ਚੜ ਗਈ। ਔਰ ਤੀਜੇ ਜਿਹੜਾ ਫੱਟਰ ਆ ਉਹਦੀ ਹਾਲਤ ਵੀ ਕਹਿੰਦੇ ਨੇ ਕਿ ਖਤਰੇ ਦੇ ਵਿੱਚ ਆ। ਟਰਾਮਾ ਸੈਂਟਰ 'ਚ ਉਹ ਇਸ ਵੇਲੇ ਹੈ, ਕੋਮੇ ਦੇ ਵਿੱਚ ਹੈ, ਸਾਹ ਨਹੀਂ ਲੈ ਰਿਹਾ, ਹੋਸ਼ ਨਹੀਂ ਆ ਰਿਹਾ, ਉਹਨੂੰ ਆਰਟੀਫੀਸ਼ੀਅਲ ਉਹ ਸਾਹ ਦਿੱਤਾ ਜਾ ਰਿਹਾ। ਇਸ ਮੌਕੇ ਦੇ ਉੱਤੇ ਪਿੰਡ ਵਾਲੇ ਇਕੱਠੇ ਹੋ ਗਏ। ਇੱਕ ਤੇ ਉਹਨਾਂ ਨੇ ਫਿਰ ਸੁਹੇਲ ਆਦਲ ਜਿਹੜਾ ਇਹਨੂੰ ਲਾਹੌਰ ਹਾਫਿਜ਼ਾਬਾਦ ਦੇ ਉੱਤੇ ਇਹ ਹੋਇਆ ਜੀ ਹਾਦਸਾ, ਇਹਨਾਂ ਨੇ ਮਾਰਿਆ ਕੁੱਟਿਆ, ਇਹਦੀ ਗੱਡੀ ਹੈ ਜਿਹੜੀ ਉਹਦੀ ਤੋੜ ਭੰਨ ਕੀਤੀ। ਪੁਲਿਸ ਮੌਕੇ ਦੇ ਉੱਤੇ ਆਈ, ਉਹਨੇ ਮਸਾਂ ਲੋਕਾਂ ਤੋਂ ਇਹਨੂੰ ਬਚਾਇਆ, ਅਦਰਵਾਈਜ਼ ਲੋਕਾਂ ਨੇ ਮਾਰ ਕੇ ਮਾਰ ਦੇਣਾ। ਹੁਣ ਫਿਰ ਐਸਪੀ ਨੇ ਜਿਹੜੇ ਡੀਐਸਪੀ ਸਦਰ ਮੁਹੰਮਦ ਨਵਾਜ਼ ਵਿਰਕ ਉਹ ਮੌਕੇ ਤੇ ਆਪਣੇ ਲੋਕਾਂ ਕੋਲ ਨਾ ਸਿਰਫ ਛਡਾਇਆ ਬਲਕਿ ਉਹਨਾਂ ਵੱਲੋਂ ਆਈ ਅਰਜ਼ੀ ਹੈ ਜਿਹੜੀ ਉਹਦੇ ਮੁਤਾਬਿਕ FIR ਜਿਹੜੀ ਉਹ ਦਰਜ ਹੋ ਗਈ। ਅੱਗੇ ਹੁਣ ਪੁੱਛ ਪ੍ਰਤੀਤ ਹੋਏਗੀ ਉਹਦੇ 'ਚ ਕੀ ਗੱਲ ਸਾਹਮਣੇ ਆਉਂਦੀ ਹੈ, ਕੀ ਐਡਵਾਂਸ ਲੱਭਦਾ। ਪਰ ਜਾਣ ਵਾਲੇ ਚਲੇ ਗਏ, ਤੀਜਾ ਉੱਥੇ ਪਿਆ ਆ, ਚੌਥਾ ਗ੍ਰਿਫਤਾਰ ਹੈ। ਲੇਕਿਨ ਮਾੜਾ ਕੰਮ ਜਿਹੜਾ ਐਨ ਈਦ ਤੋਂ ਜ਼ਰਾ ਪਹਿਲਾਂ ਹੋਇਆ। ਲੋਕਾਂ ਨੇ ਫਿਰ ਇhtਜਾਜ ਕਰਦੇ ਹੋਏ ਆ ਜਿਹੜੀ ਮੋਟਰਵੇ ਇੰਟਰਚੇਂਜ ਹੈ ਖਾਨਕਾ ਡੋਗਰਾਂ ਵਾਲੀ ਉਹਨੂੰ ਵੀ ਬਲੌਕ ਕੀਤਾ ਕਿ ਇਹ ਜੀ ਜਿਹੜਾ ਇਹ ਹਨੇਰ ਮਚਿਆ ਆ। ਦਿਨ ਦਿਹਾੜ ਦੇ ਉੱਤੇ ਹਰ ਬੰਦੇ ਨੂੰ ਇੱਕ ਆਸ ਹੁੰਦੀ ਹੈ, ਪਤਾ ਨਹੀਂ ਹੁਣ ਇਹ ਮਾਮਲਾ ਜਿਹੜਾ ਇਹ ਇੰਨਾ ਭਿਆਨਕ ਕਿੱਦਾਂ ਬਣਿਆ। ਪਰ ਇਸ ਸਾਰੀ ਕਾਰਵਾਈ ਦੇ ਵਿੱਚ ਸੈਕਟਰੀ ਲੈਵਲ ਦਾ ਇੱਕ ਅਫਸਰ ਜਿਹੜਾ ਉਹ ਮੁਲਵਸ ਪਾਇਆ ਗਿਆ ਔਰ ਵਜ੍ਹਾ ਉਹਦੀ ਤੇਜ਼ ਰਫ਼ਤਾਰੀ ਦੱਸੀ ਜਾ ਰਹੀ ਹੈ। ਗ੍ਰਿਫਤਾਰੀ ਹੋ ਗਈ ਹੈ। ਹੁਣ ਪਰਚਾ ਜਿਹੜਾ ਉਹ ਹੋਣ ਤੋਂ ਬਾਅਦ ਕਾਰਵਾਈ ਅੱਗੇ ਕਿੱਧਰ ਨੂੰ ਜਾਂਦੀ ਹੈ ਇਹ ਤੇ ਆਉਣ ਵਾਲੇ ਵੇਲੇ 'ਚ ਪਤਾ ਲੱਗੇਗਾ ਜੀ। ਮਸੂਦ ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਹੋਈ ਇੱਕ ਗੱਲ ਜਿਹੜੀ ਅਸੀਂ ਹਰ ਵਾਰ ਕਰਨੇ ਹੁੰਦੇ ਆ।
ਗੱਲ ਇਹ ਅਸੀਂ ਕਰਨੇ ਹੁੰਦੇ ਆ ਕਿ ਜੀ ਇਹ ਖਬਰਾਂ ਪੰਜਾਬੀ ਰੇਡੀਓ USA ਤੋਂ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੁਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੁਜਬ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ ਜਾਨਬਦਾਰ ਖਬਰਾਂ ਜਿਹੜੀਆਂ ਅਮੂਮਨ ਪਾਕਿਸਤਾਨ 'ਚ ਵੀ ਤੁਹਾਨੂੰ ਨਹੀਂ ਲੱਭਦੀਆਂ ਉਹ ਅਸੀਂ ਖਬਰਾਂ ਜਿਹੜੀਆਂ ਉਹ ਗੱਜ ਵੱਜ ਕੇ ਤੁਹਾਡੇ ਲਈ ਪੇਸ਼ ਕਰਨੇ ਆ ਤੇ ਜੇ ਸਮਝਦੇ ਜੇ ਕਿ ਇਹ ਖਬਰਾਂ ਇਸ ਕਾਬਲ ਹੈ ਨੇ ਕਿ ਇਹਨਾਂ ਨੂੰ ਸਪਾਂਸਰ ਕੀਤਾ ਜਾਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200 ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ ਅਗਲੇ ਅਪਡੇਟ ਪਾਕਿਸਤਾਨ ਤੱਕ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।